ਪ੍ਰੋਫੈਸਰ ਨੂੰ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕੁੱਟਿਆ। ਹੂੰ। ਫਿਰ ਜਦ ਕਿ ਰੌਲਾ ਇਹ ਪਾ ਦਿੱਤਾ ਗਿਆ ਜੀ ਉਹ ਹੁੱਲੜਬਾਜ਼ਾਂ ਨੇ ਕੁੱਟਿਆ ਹੈ ਜੀ, ਅੱਛਾ। ਖਾਲਿਸਤਾਨੀਆਂ ਨੇ ਕੁੱਟਵਾਇਆ ਹੈ। ਜੀ, ਜੀ। ਮਤਲਬ ਕਿੱਡੀ ਮੰਦਭਾਗੀ ਗੱਲ ਹੈ। ਹੂੰ। ਤੁਸੀਂ ਇਹ ਦੇਖੋ, ਕੋਈ ਕੁੜੀ ਹੈ, ਜੀ। ਜ਼ਿਆਦਾਤਰ ਕੁੜੀਆਂ ਕਿਸੇ ਵਿਚਾਰਧਾਰਾ ਦੀਆਂ ਨਹੀਂ ਹੁੰਦੀਆਂ, ਖਾਸ ਕਰ ਨਹੀਂ ਪਹਿਲੇ ਹੁੰਦੀਆਂ। ਸਾਲ ਦੀਆਂ ਕੁੜੀਆਂ ਜਿਹੜੀਆਂ ਹੂੰ, ਹੂੰ। ਸਕੂਲੋਂ ਨਿਕਲ ਕੇ ਹੀ ਆਈਆਂ ਹੁੰਦੀਆਂ। ਉਹ ਪਹਿਲਾਂ ਵੀ ਸਿਰਫ਼ 3 ਹਾਜ਼ਰੀਆਂ ਕਰਕੇ ਇਸਨੇ ਉਸਨੂੰ ਐਗਜ਼ਾਮ 'ਚ ਨਹੀਂ ਬੈਠਣ ਦਿੱਤਾ ਸੀਗਾ, ਜੀ, ਜੀ। ਕਿਸੇ ਪ੍ਰੋਫੈਸਰ ਨੇ, ਔਨ ਰਿਕਾਰਡ ਗੱਲ ਹੈ ਇਹ। ਤੇ ਉਹਦਾ ਸਾਲ ਪਹਿਲਾਂ ਵੀ ਬਰਬਾਦ ਹੋਇਆ ਸੀ। ਚੈਨਲ ਤੇ ਵੀ ਬਿਆਨ ਪਿਆ ਵਾ ਵੀ ਕਿ ਉਸ ਬੱਚੀ ਨੂੰ ਇਸ ਤਰ੍ਹਾਂ ਤੰਗ ਕਰਦਾ ਸੀਗਾ ਵੀ ਰਾਤ ਨੂੰ 9 ਵਜੇ ਕਲਾਸ ਲਾ, ਹਰਾਸਮੈਂਟ ਦਾ ਮਸਲਾ ਨਾ ਹੋ ਕੇ। ਜੀ, ਇਸ ਨੂੰ ਜਦੋਂ ਟਰੀਟ ਕੀਤਾ ਗਿਆ ਤਾਂ ਆਪੋ ਆਪਦੇ ਧੜਿਆਂ ਦਾ ਮਸਲਾ ਬਣਾ ਕੇ ਲੜਿਆ ਗਿਆ। ਜੀ। ਜਿੰਨੇ ਵੀ ਮਨੁੱਖੀ ਅਧਿਕਾਰ ਕਾਰਕੁਨ ਰਹੇ ਆ, ਮਤਲਬ ਇੱਕ ਖਾਸ ਧਿਰ ਦੇ, ਹੂੰ, ਹੂੰ। ਉਹ ਸਾਰਿਆਂ ਨੇ ਇਸ ਮਸਲੇ ਨੂੰ ਉਸ ਤਰ੍ਹਾਂ ਟਰੀਟ ਨਹੀਂ ਕੀਤਾ ਜਿਸ ਤਰ੍ਹਾਂ ਬਾਕੀ ਮਸਲੇ ਟਰੀਟ ਕੀਤੇ ਜਾਂਦੇ ਰਹੇ ਹਨ। ਤੇ ਜਦੋਂ ਇਹ ਮਸਲਾ ਸੇਮ ਹੀ ਇੱਕ ਯੂਨੀਵਰਸਿਟੀ ਦੇ ਇੱਕ ਤਗੜੇ ਪ੍ਰੋਫੈਸਰ ਤੇ ਆ ਜਾਂਦਾ ਹੈ, ਹੂੰ, ਤੇ ਹੂੰ। ਜਿਹੜਾ ਕਿ ਇੱਕ ਆਪਣੀ ਵਿਚਾਰਧਾਰਕ ਤੌਰ ਤੇ ਇੱਕ ਧਿਰ ਨਾਲ ਜੁੜਿਆ ਹੋਇਆ ਸੀ, ਤਾਂ ਹੂੰ, ਹੂੰ। ਉਸਦੇ ਧਿਰ ਦੇ ਨੂੰ ਜ਼ਿਆਦਾਤਰ ਲੋਕਾਂ ਨੇ ਸ਼ੈਲਟਰ ਕੀਤਾ ਕਿਉਂਕਿ ਉਹ ਖਾਮੋਸ਼ ਸਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਾਡੀ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਤੇ ਹੂੰ, ਹੂੰ। ਇਸ ਕਰਕੇ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਦੋਸ਼ੀ ਨਹੀਂ ਹੋ ਸਕਦਾ। ਹਾਏ ਹੂੰ, ਜੀ, ਪੰਜਾਬ ਦੀਆਂ ਧੀਆਂ ਦਾ ਜਿਹੜਾ ਕੰਪੈਰੀਜ਼ਨ ਹੈ ਹੂੰ। ਉਹ ਬਲਾਤਕਾਰੀ ਸਾਧ ਦੀਆਂ ਚੇਲੀਆਂ ਨਾਲ ਕਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਫਿਜ਼ਾ ਨੂੰ ਲੈ ਕੇ, ਪੰਜਾਬ ਦੇ ਇੱਕ ਅਹਿਮ ਮਸਲੇ ਨੂੰ ਲੈ ਕੇ। ਪੰਜਾਬੀਆਂ ਦੀ ਜਿਹੜੀ ਤਸੀਰ ਹੈ, ਪੰਜਾਬੀਆਂ ਦੀ ਜਿਹੜੀ ਤਬੀਅਤ ਹੈ, ਉਹ ਮਜ਼ਲੂਮ ਦੇ ਨਾਲ ਖੜਨ ਦੀ ਹੈ। ਹਰ ਉਸ ਸ਼ਖਸ ਦੇ ਨਾਲ, ਹਰ ਉਸ ਲਤਾੜੇ ਹੋਏ ਬੰਦੇ ਦੇ ਨਾਲ, ਜਿਹਦੇ ਨਾਲ ਕੋਈ ਧੱਕਾ ਹੋਇਆ। ਅਨਿਆਂ ਦੇ ਖਿਲਾਫ ਪੰਜਾਬੀ ਲੜੇ ਨੇ ਤੇ ਅੱਜ ਵੀ ਜੇਕਰ ਤੁਸੀਂ ਕਸ਼ਮੀਰੀ ਵਿਦਿਆਰਥਣਾਂ ਵਾਲਾ ਮਸਲਾ ਦੇਖੋ ਤਾਂ ਉੱਥੇ ਵੀ ਪੰਜਾਬੀ ਵੱਡੀ ਪੱਧਰ ਤੇ ਫਿਰਕੇਬਾਜ਼ੀ ਤੋਂ, ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਉਹ ਸਪੋਰਟ ਕਰ ਰਹੇ ਨੇ। ਪਰ ਪਿਛਲੇ ਦਿਨੀਂ ਪੰਜਾਬ ਦੀ ਇੱਕ ਧੀ ਦੀ ਮੌਤ ਹੋ ਜਾਂਦੀ ਹੈ ਪਟਿਆਲਾ ਯੂਨੀਵਰਸਿਟੀ ਦੇ ਵਿੱਚ। ਉਸ ਮਾਮਲੇ ਦੇ ਵਿੱਚ ਇਹ ਗੱਲ ਕਹਿਣ ਦੀ ਬਜਾਏ ਕਿ ਜੋ ਦੋਸ਼ ਲੱਗ ਰਹੇ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਗੱਲ ਕਹਿਣ ਦੀ ਬਜਾਏ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਦੇ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਪੰਜਾਬੀ 2 ਪਾਸਿਆਂ ਦੇ ਵਿੱਚ ਵੰਡੇ ਨਜ਼ਰ ਆਏ, ਜਿਹੜੀ ਕਿ ਬਿਲਕੁਲ ਇਹਨਾਂ ਮਾਮਲਿਆਂ ਦੇ ਵਿੱਚ ਇੱਕ ਗਲਤ ਗੱਲ ਆ। ਉਹ ਇਹ ਕਿ ਇਸ ਪੂਰੇ ਬਿਰਤਾਂਤ ਨੂੰ, ਇਸ ਪੂਰੀ ਘਟਨਾ ਨੂੰ, ਘਟਨਾਕ੍ਰਮ ਨੂੰ ਜਿਹੜਾ ਕਿ ਅਤੀ ਦੁਖਦਾਈ ਸੀ, ਇਹਨੂੰ ਸਿੱਖ ਵਰਸਸ ਜਾਂ ਖਾਲਿਸਤਾਨ ਵਰਸਸ ਕਾਮਰੇਡ ਜਿਹੜਾ ਉਹ ਬਣਾ ਦਿੱਤਾ ਗਿਆ। ਬਹੁਤ ਵੱਡੀਆਂ ਧਿਰਾਂ ਜਿਹੜੀਆਂ ਕਿ ਹੱਕ ਹਕੂਕ ਦੇ ਲਈ ਸੰਘਰਸ਼ ਕਰਦੀਆਂ ਨੇ, ਉਹ ਸੁਰਜੀਤ ਜਿਹੜਾ ਪ੍ਰੋਫੈਸਰ ਹੈ ਜਿਹਦੇ ਦੋਸ਼ ਲੱਗ ਰਹੇ ਨੇ, ਉਹਦੇ ਹੱਕ ਦੇ ਵਿੱਚ ਖੜੀਆਂ ਨਜ਼ਰ ਆਈਆਂ, ਉਹਦਾ ਪੱਖ ਪੂਰਦੀਆਂ ਨਜ਼ਰ ਆਈਆਂ। ਕਿ ਇਸ ਤਰ੍ਹਾਂ ਜਿਹੜੀ ਹੱਕ ਹਕੂਕਾਂ ਦੀ ਲੜਾਈ ਹੈ ਕਿ ਉਹ ਗਿਣਵੀਂ-ਚੁਣਵੀਂ ਹੈ ਜਾਂ ਉਹ ਸੋਚ ਕੇ ਹੈ, ਉਹਦੀ ਅਪਰੋਚ ਜਿਹੜੀ ਆ ਉਹ ਸਿਲੈਕਟਿਵ ਹੈ ਕਿ ਇੱਥੋਂ ਤੱਕ ਆਪਾਂ ਲੜਨੀ ਹੈ ਜਾਂ ਨਹੀਂ ਲੜਨੀ। ਇਸ ਬਾਬਤ ਪਿਛਲੇ 2-3 ਦਿਨਾਂ ਤੋਂ ਇੱਕ ਪੰਜਾਬ ਦੇ ਬਾਰੇ ਨਿਰਪੱਖ ਗੱਲਬਾਤ ਕਰਨ ਵਾਲੇ ਜਾਂ ਪੰਜਾਬ ਦੇ ਐਂਗਲ ਤੋਂ, ਪੰਜਾਬ ਦੇ ਪਰਸਪੈਕਟਿਵ ਤੋਂ ਗੱਲ ਕਰਨ ਵਾਲੇ ਨੌਜਵਾਨ ਨੇ, ਸੋਸ਼ਲ ਮੀਡੀਆ ਤੇ ਵਿਚਰਦੇ ਨੇ, ਗੰਗਵੀਰ ਠੌਰ, ਜਿਹੜੇ ਕਿ ਹੋਰ ਅਦਾਰਿਆਂ ਦੇ ਨਾਲ ਵੀ ਸਮੇਂ ਦਰ ਸਮੇਂ ਆਪਣੀ ਗੱਲਬਾਤ ਬੇਬਾਕੀ ਦੇ ਨਾਲ ਚੁੱਕਦੇ ਰਹਿੰਦੇ ਨੇ। ਪਿਛਲੇ ਦਿਨੀਂ ਹੜ੍ਹਾਂ ਦੇ ਮਾਮਲਿਆਂ ਦੇ ਵਿੱਚ ਵੀ ਉਹਨਾਂ ਨੇ ਪੰਜਾਬ ਦੇ ਜੋ ਇਤਿਹਾਸ ਦੇ ਨਾਲ ਜੋੜ ਕੇ, ਪੰਜਾਬ ਦੇ ਭੂਗੋਲਿਕ ਦੇ ਨਾਲ, ਖਿੱਤੇ ਦੇ ਨਾਲ ਜੋੜ ਕੇ ਉਹਨਾਂ ਨੇ ਕਾਫ਼ੀ ਗੱਲਬਾਤ ਕੀਤੀ ਸੀ, ਸ਼ਲਾਘਾਯੋਗ ਸੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੰਗਵੀਰ ਜੀ ਰਾਠੌਰ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਆਪਾਂ ਦੇਖ ਰਹੇ ਹਾਂ ਗੰਗਵੀਰ, ਜਿਵੇਂ ਜਦੋਂ ਕੋਈ ਵੀ ਐਸੀ ਲੜਾਈ ਆਉਂਦੀ ਹੈ, ਮੈਨੂੰ ਹੁਣ ਯਾਦ ਆ ਗਿਆ ਜਦੋਂ ਫਰੀਦਕੋਟ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਇੱਕ ਪ੍ਰੋਫੈਸਰ ਤੇ ਲੱਗੇ ਸਨ। ਇੱਕ ਪ੍ਰੋਫੈਸਰ ਦੀ ਬੱਚੀ, ਪੰਜਾਬ ਦੇ ਇੱਕ ਇੰਟੈਲੈਕਚੁਅਲ ਦੀ ਬੱਚੀ ਨੇ ਲਾਏ ਸਨ, ਤਾਂ ਉਦੋਂ ਵੱਡੇ ਪੱਧਰ ਤੇ ਸੰਘਰਸ਼ ਹੋਇਆ ਸੀ, ਤੁਹਾਨੂੰ ਵੀ ਉਹ ਯਾਦ ਹੋਣਾ ਹੈ। ਉਹਦੇ ਵਿੱਚ ਵੀਸੀ ਤੇ ਦੋਸ਼ ਲੱਗ ਰਹੇ ਸਨ ਕਿ ਇਹ ਸ਼ੈਲਟ ਕਰ ਰਿਹਾ ਉਸ ਬੰਦੇ ਨੂੰ, ਉਸ ਪ੍ਰੋਫੈਸਰ ਨੂੰ ਜਿਹਦੇ ਤੇ ਦੋਸ਼ ਲੱਗ ਰਹੇ ਨੇ। ਇਸੇ ਤਰ੍ਹਾਂ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਬ੍ਰਿਜ ਭੂਸ਼ਣ ਵਰਗੇ ਲੋਕ ਘਿਰੇ ਹੋਏ ਨੇ। ਪ੍ਰੋਟੈਸਟ ਹੋਇਆ ਬਹੁਤ ਤਕੜਾ, ਉੱਥੇ ਵੀ ਪ੍ਰੋਟੈਸਟ ਕੀਤਾ ਲੋਕਾਂ ਨੇ। ਹਰ ਇੱਕ ਨਿਆਂ ਪਸੰਦ ਬੰਦਾ ਉੱਥੇ ਪਹੁੰਚਿਆ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ, ਔਰ ਕੁੜੀਆਂ ਦੇ ਨਾਲ, ਪਹਿਲਵਾਨਾਂ ਦੇ ਨਾਲ ਜਿਹਦੇ ਧੱਕਾ ਹੋਇਆ ਉਹਦੀ ਨਿਖੇਧੀ ਕੀਤੀ। ਤਾਂ ਫਿਰ ਇਹ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਾ ਮਸਲਾ ਹੈ, ਫਿਰ ਇੱਥੇ ਵੰਡੀ ਕਿਉਂ? ਇੱਥੇ ਕੀ ਇਹ ਅਨਿਆਂ ਦੀ, ਇਹ ਵਧੀਕੀ ਦੀ ਜੰਗ ਨਹੀਂ ਹੈ? ਜੀ। ਅਸਲ 'ਚ ਇਹ ਮਸਲਾ ਇਸ ਤਰ੍ਹਾਂ ਹੋ ਗਿਆ ਹੂੰ, ਕਿ ਵਿਚਾਰਧਾਰਾ ਜਾਂ ਧੜਿਆਂ ਦੀ ਲੜਾਈ ਵੱਲ ਨੂੰ ਵੱਧ ਗਿਆ। ਇੱਕ ਹੂੰ। ਜਿਹੜਾ ਆਮ ਕਹਿ ਲਈਏ ਕਿ ਹਰਾਸਮੈਂਟ ਦਾ ਮਸਲਾ ਨਾ ਹੋ ਕੇ, ਜੀ, ਇਸ ਨੂੰ ਜਦੋਂ ਟਰੀਟ ਕੀਤਾ ਗਿਆ ਤਾਂ ਆਪੋ ਆਪਦੇ ਧੜਿਆਂ ਦਾ ਮਸਲਾ ਬਣਾ ਕੇ ਲੜਿਆ ਗਿਆ। ਜੀ। ਅਸਲ 'ਚ ਦੇਖਿਆ ਜਾਵੇ ਤਾਂ ਜੇ ਆਪਾਂ ਸੇਮ ਗੱਲ ਦੇਖ ਲਈਏ ਕਿ ਇਹੀ ਗੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੋਈ ਹੁੰਦੀ ਹੂੰ, ਜਾਂ ਹੂੰ। ਦਿੱਲੀ ਯੂਨੀਵਰਸਿਟੀ 'ਚ ਹੋਈ ਹੁੰਦੀ,
ਜੀ, ਜੀ। ਤੇ ਪ੍ਰੋਫੈਸਰ ਦੀ ਜਗ੍ਹਾ ਮੌਜੂਦਾ ਪ੍ਰੋਫੈਸਰ ਸੁਰਜੀਤ ਦੀ ਜਗ੍ਹਾ ਕੋਈ ਹੋਰ ਪ੍ਰੋਫੈਸਰ ਹੁੰਦਾ, ਉਹ ਹੂੰ, ਕਿਸੇ ਹੋਰ ਧੜੇ ਨਾਲ ਜੁੜਿਆ ਜਾਂਦਾ, ਫੇਰ ਹੂੰ। ਤਾਂ ਇੱਥੇ ਮਤਲਬ ਇਨਕਲਾਬ ਦੀ ਲੜਾਈ ਆ ਜਾਣੀ ਸੀ। ਇਹਨਾਂ ਨੇ ਕਿਉਂਕਿ ਕਹਿੰਦੇ ਆ ਨਾ ਵੀ ਜਨਾਨਾਬਾਦ ਤੇ ਹੱਕਾਂ ਤੇ ਲੜਨ ਵਾਲੀਆਂ ਬੀਬੀਆਂ ਵੀ ਆ ਜਾਣੀਆਂ ਸੀ। ਜੀ, ਜੀ। ਪਰ ਹੁਣ ਜਦ ਦੇਖਿਆ ਵੀ ਇੱਕ ਖਾਸ ਵਿਚਾਰਧਾਰਾ ਨਾਲ ਜੁੜੇ ਹੋਣ ਕਰਕੇ ਹੂੰ, ਜਿੰਨੇ ਵੀ ਮਨੁੱਖੀ ਅਧਿਕਾਰ ਕਾਰਕੁਨ ਰਹੇ ਆ ਮਤਲਬ ਇੱਕ ਖਾਸ ਧਿਰ ਦੇ, ਹੂੰ, ਹੂੰ। ਉਹ ਸਾਰਿਆਂ ਨੇ ਇਸ ਮਸਲੇ ਨੂੰ ਉਸ ਤਰ੍ਹਾਂ ਟਰੀਟ ਨਹੀਂ ਕੀਤਾ ਜਿਸ ਤਰ੍ਹਾਂ ਬਾਕੀ ਮਸਲੇ ਟਰੀਟ ਕੀਤੇ ਜਾਂਦੇ ਰਹੇ ਹਨ। ਜੀ, ਤਾਂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਬ੍ਰਿਜ ਭੂਸ਼ਣ ਸਿੰਘ ਦਾ ਮਸਲਾ ਜਿਹੜਾ ਸੀਗਾ, ਉਹ ਹਾਂਜੀ। ਪੰਜਾਬ ਤੋਂ ਜਿਹੜਾ ਵੀ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ ਜਾਂ ਬਰਾਬਰੀ ਦੀ ਗੱਲ ਕਰਦਾ ਹੈ, ਹੂੰ, ਮਤਲਬ ਸਾਰੀਆਂ ਧਾਰਾਵਾਂ ਦੇ ਲੋਕ ਉੱਥੇ ਜਾ ਕੇ ਬੋਲੇ ਆ। ਬੋਲੇ ਪਰ ਨੇ ਜੀ। ਇੱਥੇ ਜਦੋਂ ਇਹ ਮਸਲਾ ਸੇਮ ਹੀ ਇੱਕ ਯੂਨੀਵਰਸਿਟੀ ਦੇ ਇੱਕ ਤਗੜੇ ਪ੍ਰੋਫੈਸਰ ਤੇ ਆ ਜਾਂਦਾ ਹੈ, ਹੂੰ, ਤੇ ਹੂੰ, ਜਿਹੜਾ ਕਿ ਇੱਕ ਆਪਣੀ ਵਿਚਾਰਧਾਰਕ ਤੌਰ ਤੇ ਇੱਕ ਧਿਰ ਨਾਲ ਜੁੜਿਆ ਹੋਇਆ ਸੀ, ਤਾਂ ਹੂੰ, ਹੂੰ। ਉਸਦੇ ਧਿਰ ਦੇ ਨੂੰ ਜ਼ਿਆਦਾਤਰ ਲੋਕਾਂ ਨੇ ਸ਼ੈਲਟਰ ਕੀਤਾ ਕਿਉਂਕਿ ਉਹ ਖਾਮੋਸ਼ ਸਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਾਡੀ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਤੇ ਹੂੰ, ਹੂੰ। ਇਸ ਕਰਕੇ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਦੋਸ਼ੀ ਨਹੀਂ ਹੋ ਸਕਦਾ। ਜੋ ਕਿ ਠੀਕ ਹੈ। ਮੈਨੂੰ ਲੱਗਦਾ ਵੀ ਇੱਕ ਬਹੁਤ ਮੰਦਭਾਗਾ ਸਟੈਂਡ ਸੀਗਾ। ਹੂੰ, ਜੇਕਰ ਸਮੂਹ ਸਟੂਡੈਂਟ ਜਥੇਬੰਦੀਆਂ ਇਸ ਨੂੰ ਇੱਕ ਸ਼ੋਸ਼ਣ ਦੇ ਮਸਲੇ ਦੇ ਤਰ੍ਹਾਂ ਹੀ ਦੇਖਦੀਆਂ, ਹੂੰ, ਹੂੰ, ਸੰਘਰਸ਼ ਕਰਦੀਆਂ, ਹੂੰ, ਤਾਂ ਮੈਨੂੰ ਲੱਗਦਾ ਵੀ ਅੱਜ ਨੂੰ ਉਹ ਪ੍ਰੋਫੈਸਰ ਜਿਹੜਾ ਹੈ ਉਹ ਬਰਖਾਸਤ ਹੋਇਆ ਹੁੰਦਾ। ਪਰ ਹੂੰ। ਹੁਣ ਉਹ ਹਾਲੇ ਤੱਕ ਪ੍ਰੋਫੈਸਰ ਬਰਖਾਸਤ ਨਹੀਂ ਹੋਇਆ। ਇਸ ਦਾ ਕਾਰਨ ਇਹੀ ਹੈ ਕਿ ਉਸਨੂੰ ਇੱਕ ਜੀ ਵਿਚਾਰਧਾਰਾਵਾਂ ਵਾਲਾ ਮਸਲਾ ਦੇ ਦਿੱਤਾ, ਐਂਗਲ ਦੇ ਦਿੱਤਾ। ਹੂੰ, ਹੂੰ। ਉਸ ਪ੍ਰੋਫੈਸਰ ਨੂੰ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕੁੱਟਿਆ। ਫਿਰ ਹੂੰ। ਜਦ ਕਿ ਰੌਲਾ ਇਹ ਪਾ ਦਿੱਤਾ ਗਿਆ ਜੀ ਉਹ ਹੁੱਲੜਬਾਜ਼ਾਂ ਨੇ ਕੁੱਟਿਆ ਹੈ ਜੀ, ਅੱਛਾ। ਖਾਲਿਸਤਾਨੀਆਂ ਨੇ ਕੁੱਟਵਾਇਆ ਹੈ। ਜੀ, ਜੀ। ਮਤਲਬ ਕਿੱਡੀ ਮੰਦਭਾਗੀ ਗੱਲ ਹੈ। ਹੂੰ। ਤੁਸੀਂ ਇਹ ਦੇਖੋ, ਕੋਈ ਕੁੜੀ ਹੈ, ਉਹ ਜੀ। ਜ਼ਿਆਦਾਤਰ ਕੁੜੀਆਂ ਕਿਸੇ ਵਿਚਾਰਧਾਰਾ ਦੀਆਂ ਨਹੀਂ ਹੁੰਦੀਆਂ, ਖਾਸ ਕਰ ਜੀ। ਪਹਿਲੇ ਸਾਲ ਦੀਆਂ ਕੁੜੀਆਂ ਜਿਹੜੀਆਂ ਹੂੰ, ਹੂੰ। ਸਕੂਲੋਂ ਨਿਕਲ ਕੇ ਹੀ ਆਈਆਂ ਹੁੰਦੀਆਂ। ਹੂੰ, ਹੂੰ, ਹੂੰ। ਜਦ ਉਹਨਾਂ ਨੇ ਕੁਛ ਟਰੀਟਮੈਂਟ ਦੇਖਿਆ, ਕੁਛ ਹੂੰ, ਉਸ ਤਰ੍ਹਾਂ ਦੀ ਉਹਨਾਂ ਨੇ ਈਵਨ ਵੀਸੀ ਤੱਕ ਨੂੰ ਉਹਦੀ ਗੱਲ ਦੱਸੀ, ਜੀ। ਵੀ ਆਹ ਇਸ ਤਰ੍ਹਾਂ ਕਰਦਾ ਹੈ। ਤੇ ਹੂੰ, ਵੀਸੀ ਉਹਨਾਂ ਨੇ ਨੋਟਿਸ ਲੈਣ ਦੀ ਜਗ੍ਹਾ ਯੂਨੀਵਰਸਿਟੀ ਦੇ ਪੀਆਰਓ ਨੇ ਸਿੱਧਾ ਹੀ ਇੱਕ ਉਹ ਕਰਤਾ ਵੀ ਉਹ ਤਾਂ ਜੀ ਕੋਈ ਗਲਤ ਨਹੀਂ ਹੈ, ਹੂੰ, ਬਿਲਕੁਲ ਬੇਬੁਨਿਆਦ ਦੋਸ਼ ਹੈ ਤੇ ਹੂੰ। ਐਸੀ ਕੋਈ ਹੋਣੀ ਹੈ। ਉਹ ਬੱਚੀਆਂ ਨੇ ਚਿੜ ਕੇ ਮਤਲਬ ਫਿਰ ਉਸ ਚੀਜ਼ ਨੂੰ ਉਹ ਦੇਖਿਆ ਵੀ ਜਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਯੂਨੀਵਰਸਿਟੀ ਉਸ ਹਿਸਾਬ ਨਾਲ ਡੀਲ ਨਹੀਂ ਕਰਦੀ, ਹੂੰ, ਤਾਂ ਹੂੰ। ਸਟੂਡੈਂਟਸ ਦੇ ਵਿੱਚ ਇੱਕ ਰੋਸ ਸੀਗਾ। ਤੁਹਾਡੇ ਨਾਲ ਦੇ ਇੱਕ ਜਵਾਕ ਦੀ ਮੌਤ ਹੋ ਜਾਵੇ ਤੇ ਹਾਂਜੀ, ਹਾਂਜੀ। ਉਹ ਵੀ ਇੱਕ ਭੇਦ ਭਰੀ ਕੰਡੀਸ਼ਨ ਦੇ ਵਿੱਚ ਉਸਦੀ ਡੈਥ ਹੋ ਜਾਵੇ, ਹੂੰ, ਤਾਂ ਹੂੰ। ਬੱਚੇ ਜਿਹੜੇ ਆ ਭੜਕ ਨਹੀਂ ਸੀਗੇ। ਤੇ ਹੂੰ, ਉਹ ਭੜਕਾਹਟ ਦੇ ਵਿੱਚ ਜਦ ਯੂਨੀਵਰਸਿਟੀ ਨੇ ਉਸ ਮਸਲੇ ਨੂੰ ਸਹੀ ਤਰ੍ਹਾਂ ਟਰੀਟ ਨਹੀਂ ਕੀਤਾ ਜਾਂ ਕਹਿ ਲਓ ਕਿ ਇਮਾਨਦਾਰੀ ਨਾਲ ਟਰੀਟ ਨਹੀਂ ਕੀਤਾ, ਹੂੰ, ਤੇ ਹੂੰ। ਉਹਦਾ ਇਹੀ ਮਸਲਾ ਆਇਆ ਕਿ ਉਹ ਪ੍ਰੋਫੈਸਰ ਤੇ ਹਮਲਾ ਹੋ ਗਿਆ ਤੇ ਹੂੰ। ਅੱਗਿਓਂ ਉਸ ਹਮਲੇ ਨੂੰ ਜੀ ਇਹਨਾਂ ਨੇ ਖਾਲਿਸਤਾਨੀ ਧਿਰਾਂ ਦਾ ਨਾਂ ਲੈ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਜੀ, ਜੀ। ਤੇ ਗੰਗਵੀਰ ਜਿਹੜੇ ਲੋਕ ਪ੍ਰੋਫੈਸਰ ਦੇ ਬਾਰੇ ਗੱਲਬਾਤ ਕਰ ਰਹੇ ਨੇ, ਖ਼ਾਸ ਕਰਕੇ ਬਿਨਾਂ ਪੂਰੇ ਮਾਮਲੇ ਨੂੰ ਜਾਂਚਿਆਂ ਉਹਦਾ ਪੱਖ ਪੂਰ ਰਹੇ ਨੇ। ਉਹ ਤਾਂ ਇਉਂ ਲੱਗਦਾ ਕਿ ਸ਼ਾਇਦ ਉਹਦਾ ਪੱਖ ਇਸ ਕਰਕੇ ਪੂਰ ਰਹੇ ਨੇ ਕਿਉਂਕਿ ਉਹ ਉਹਨਾਂ ਨੂੰ ਸਮਰਪਿਤ ਆ ਉਸ ਵਿਚਾਰਧਾਰਾ ਨੂੰ। ਪਰ ਉਹਨਾਂ ਦੇ ਜਿਹੜੇ ਬੇਸ ਤੇ ਜਿਹੜੇ ਉਹ ਗੱਲ ਕਰ ਰਹੇ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਇਹ ਤਾਂ ਪ੍ਰੋਫੈਸਰ ਤਾਂ ਗਰੀਬ ਬੱਚਿਆਂ ਦੀ ਪੜ੍ਹਾਈ ਕਰਦਾ ਰਿਹਾ, ਬੜਾ ਮਦਦਗਾਰ ਹੈ, ਇਹ ਬੜਾ ਪਾਕ ਸਾਫ਼ ਹੈ। ਦੇਖੋ, ਮੈਂ ਇਹੀ ਗੱਲ ਕਹੀ ਸੀਗੀ ਵੀ ਜਿਹੜੇ ਪ੍ਰੋਫੈਸਰ ਦੇ ਨਾਲ ਜੁੜੇ ਹੋਏ ਲੋਕ ਹਨ, ਹੂੰ, ਹੂੰ। ਵੀ ਖਾਸ ਕਰ ਉਹ ਕੁੜੀਆਂ ਜਿਹੜੀਆਂ ਆਪਣੇ ਆਪ ਨੂੰ ਕੁੜੀਆਂ ਦੇ ਹੱਕਾਂ ਦੇ ਲਈ ਬਹੁਤ ਜ਼ਿਆਦਾ ਜਾਗਰੂਕ ਸਮਝਦੀਆਂ ਹਨ, ਜੀ, ਜੀ। ਵੀ ਉਹਨਾਂ ਦਾ ਜਿਹੜਾ ਬਿਹੇਵੀਅਰ ਸੀਗਾ ਇਸ ਮਸਲੇ ਤੇ, ਉਹ ਹੂੰ, ਡੇਰਾ ਸਿਰਸਾ ਸਾਧ ਦੇ ਜਿਹੜੇ ਚੇਲੇ ਆ ਜਾਂ ਉਹਦੇ ਪੈਰੋਕਾਰ ਹੈ, ਹੂੰ, ਹੂੰ, ਉਹਨਾਂ ਬੀਬੀਆਂ ਵਰਗਾ ਹੀ ਸੀਗਾ। ਤੁਸੀਂ ਹੂੰ। ਇਹ ਦੇਖੋ ਵੀ ਉਹ ਕਹਿ ਦਿੰਦੇ ਆ ਕਿ ਸਾਡੇ ਤਾਂ ਪਿਤਾ ਜੀ ਸਮਾਜ ਸੇਵਾ ਬਹੁਤ ਕਰਦੇ ਹੈ, ਹਾਂਜੀ। ਗਰੀਬ ਬੱਚੀਆਂ ਦੇ ਵਿਆਹ ਕਰਾਉਂਦੇ ਆ, ਬੱਚੀਆਂ ਨੂੰ ਗੋਦ ਲੈਂਦੇ ਆ, ਬੱਚੀਆਂ ਨੂੰ ਪੜ੍ਹਾਉਂਦੇ ਆ, ਉਹ ਤਾਂ ਗਲਤ ਹੀ ਨਹੀਂ ਹੋ ਸਕਦੇ। ਹੂੰ, ਹੂੰ। ਤੋਂ ਜਦੋਂ ਇਹੀ ਗੱਲ ਪ੍ਰੋਫੈਸਰ ਸੁਰਜੀਤ ਦੀਆਂ ਚੇਲੀਆਂ ਕਹਿੰਦੀਆਂ ਸਨ ਜਾਂ ਉਹਦੀਆਂ ਵਿਦਿਆਰਥਣਾਂ ਕਹਿੰਦੀਆਂ ਸਨ ਜਾਂ ਉਹਦੇ ਨਾਲ ਜੁੜੀਆਂ ਹੋਈਆਂ ਬੀਬੀਆਂ ਕਹਿੰਦੀਆਂ ਸਨ, ਤਾਂ ਹੂੰ। ਉਹਨਾਂ ਦਾ ਮਾਨਸਿਕ ਜਿਹੜਾ ਪੱਧਰ ਹੈ ਉਹ ਉਸੀ ਤਰ੍ਹਾਂ ਦਾ ਹੋ ਜਾਂਦਾ ਜਿਸ ਤਰ੍ਹਾਂ ਦਾ ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਹੋ ਜਾਂਦਾ ਹੈ। ਤਾਂ ਉਹ ਇਹ ਇੱਕ ਤਾਂ ਤਰ੍ਹਾਂ ਦੀ ਇਹ ਸ਼ਰਮਨਾਕ ਗੱਲ ਵੀ ਹੈ। ਜੀ, ਜੀ, ਉਹ ਤਾਂ ਤੁਹਾਡੇ ਤੇ ਦੋਸ਼ ਲਾ ਰਿਹਾ ਵੀ ਤੁਸੀਂ ਸਾਡਾ ਜਿਹੜਾ ਕੰਪੈਰੀਜ਼ਨ ਆ, ਸਾਡਾ ਜਿਹੜਾ ਮੁਕਾਬਲਾ ਉਹਨਾਂ ਨਾਲ ਕਰਤਾ। ਦੇਖੋ, ਪਹਿਲੀ ਗੱਲ ਇਹਨਾਂ ਨੇ ਜਿਹੜਾ ਬਹੁਤ ਭੱਦੇ ਢੰਗ ਨਾਲ ਇਹ ਕੰਪੈਰੀਜ਼ਨ ਦੀ ਗੱਲ ਨੂੰ ਨਾ ਇਹਨਾਂ ਨੇ ਪ੍ਰਚਾਰਿਆ ਹੈ। ਹੂੰ, ਹੂੰ, ਕਿਉਂਕਿ ਹੂੰ, ਇੱਕ ਪੂਰਾ ਟਰੋਲਰ ਗੈਂਗ ਸੀਗਾ ਇਹਨਾਂ ਦਾ, ਸਾਰਾ ਹੂੰ, ਚੱਲ ਰਿਹਾ ਸੀਗਾ। ਹਾਏ ਹੂੰ, ਜੀ ਪੰਜਾਬ ਦੀਆਂ ਧੀਆਂ ਦਾ ਜਿਹੜਾ ਕੰਪੈਰੀਜ਼ਨ ਹੈ, ਹੂੰ, ਉਹ ਬਲਾਤਕਾਰੀ ਸਾਧ ਦੀਆਂ ਚੇਲੀਆਂ ਨਾਲ ਕਰ ਦਿੱਤਾ ਗਿਆ।
ਹੂੰ, ਹੁਣ ਹੂੰ, ਹੂੰ। ਗੱਲ ਸੁਣੋ ਵੀ ਬਲਾਤਕਾਰੀ ਸਾਧ ਹੈ, ਜੀ, ਜੀ। ਹੁਣ ਉਹਦੇ ਪੈਰੋਕਾਰ ਬੀਬੀਆਂ ਜਿਹੜੀਆਂ ਹੈ, ਹੂੰ, ਹੂੰ। ਉਹ ਪੰਜਾਬ 'ਚ ਵੀ ਰਹਿੰਦੀਆਂ, ਹਾਂਜੀ, ਹਾਂਜੀ। ਧੀਆਂ ਤਾਂ ਉਹ ਵੀ ਪੰਜਾਬ ਦੀਆਂ ਹੀ ਹੈ। ਹੂੰ, ਹੂੰ, ਹੂੰ। ਕੀ ਅਸੀਂ ਮਤਲਬ ਕਿ ਜਸਟ ਬਿਕੋਜ਼ ਆਫ ਕਿ ਉਹ ਉਸ ਡੇਰੇ ਨੂੰ ਮੰਨਦੀਆਂ ਹੈ, ਕੀ ਅਸੀਂ ਉਹਨਾਂ ਨੂੰ ਕਰੈਕਟਰ ਸਰਟੀਫਿਕੇਟ ਵੰਡਾਂਗੇ ਵੀ ਇਹ ਹੂੰ। ਕਰੈਕਟਰ ਪੱਖੋਂ ਗਲਤ ਹੈ? ਜੀ, ਜੀ, ਬਿਲਕੁਲ ਮੇਰਾ ਸਹੀ। ਕਹਿਣ ਦਾ ਪਹਿਲੇ ਦਿਨ ਤੋਂ ਹੀ ਇਹੋ ਸੀਗਾ ਵੀ ਇਹਨਾਂ ਦਾ ਜਿਹੜਾ ਮੌਲਿਕ ਪੱਧਰ ਹੈ, ਉਹ ਸਿਰਸੇ ਸਾਧ ਦੇ ਚੇਲੀਆਂ ਵਰਗਾ ਹੈ, ਹੂੰ, ਕਿਉਂਕਿ ਹੂੰ, ਇਹਨਾਂ ਦਾ ਬਿਹੇਵੀਅਰ ਉਸ ਤਰ੍ਹਾਂ ਦਾ ਸੀਗਾ। ਤੇ ਹੂੰ, ਉਹ ਮੈਂ ਉਸ ਗੱਲੋਂ ਮੁੱਕਰਿਆ ਨਹੀਂ, ਤੇ ਜਿੱਥੇ ਮਰਜ਼ੀ ਬੈਠ ਕੇ, ਜਿਹੜੇ ਮਰਜ਼ੀ ਮੰਚ ਤੇ ਬੈਠ ਕੇ ਮੈਂ ਉਸ ਬਾਰੇ ਗੱਲ ਕਰ ਸਕਦਾ। ਹੂੰ, ਤਾਂ ਹੂੰ, ਇਹਨਾਂ ਨੇ ਉਸ ਹਿਸਾਬ ਨਾਲ ਉਹ ਟ੍ਰੋਲਿੰਗ ਕੀਤੀ ਜੀ, ਸਿਰਸਾ ਸਾਧ ਦੀਆਂ ਚੇਲੀਆਂ ਨਾਲ ਜੀ ਇਹਨਾਂ ਨੂੰ ਉਹ ਕੀਤਾ ਗਿਆ। ਹੂੰ, ਮਤਲਬ ਕਿ ਜਸਟ ਬਿਕੋਜ਼ ਆਫ ਇਹਨਾਂ ਨੇ ਇਹ ਇੱਕ ਤਰ੍ਹਾਂ ਦਾ ਇਹ ਪ੍ਰਸੰਗ ਘੜਨਾ ਸ਼ੁਰੂ ਕਰ ਦਿੱਤਾ ਗਿਆ ਕਿ ਜੇ ਕੋਈ ਸਿਰਸਾ ਸਾਧ ਦੀ ਚੇਲੀ ਵੀ ਹੈ, ਜਿਹੜੀ ਪੰਜਾਬ 'ਚ ਰਹਿੰਦੀ ਹੈ, ਹੂੰ, ਹੂੰ, ਠੀਕ ਹੈ ਜੀ, ਸਿਰਸਾ ਸਾਧ ਨਾਲ ਸਾਡਾ ਰੌਲਾ ਹੈ, ਜਾਂ ਇੱਕ ਵਿਚਾਰਧਾਰਕ ਰੌਲਾ ਹੈ, ਜਾਂ ਕਿਸੇ ਤਰ੍ਹਾਂ ਦਾ ਕੋਈ ਰੌਲਾ ਹੈ। ਹੂੰ, ਹੂੰ, ਪਰ ਫਿਰ ਵੀ ਜਿਹੜਾ ਪੰਜਾਬ 'ਚ ਸਾਡੇ ਲਈ ਤਾਂ ਜਿਹੜੀ ਕੋਈ ਦੁਸ਼ਮਣ ਦੀ ਵੀ ਧੀ ਹੈ, ਉਹਦੇ ਹੂੰ। ਵੀ ਹੱਕ ਓਡੇ ਹੀ ਬਰਾਬਰ ਹੈ, ਜਿੰਨੀਆਂ ਸਾਡੀਆਂ ਆਪਣੀਆਂ ਬੀਬੀਆਂ ਦੇ ਹੈ। ਜੀ, ਜੀ। ਸੋ ਇਸ ਕਰਕੇ ਇਸ ਨੂੰ ਇਹਨਾਂ ਨੇ ਇੱਕ ਲੋਕਾਂ ਨੂੰ ਭੜਕਾਉਣ ਲਈ ਇਹ ਗਲਤ ਰੰਗ ਦਿੱਤਾ। ਜੀ। ਤੇ ਗੰਗਵੀਰ ਹੁਣ ਇਹ ਮਾਮਲਾ ਕਿੱਥੇ ਖੜਾ ਹੈ? ਹੁਣ ਲੱਗਦਾ ਹੈ ਕਿ ਨਿਆਂ ਮਿਲੂਗਾ ਕਿ ਇਹ ਬਸ ਜਿਹੜਾ ਸੋਸ਼ਲ ਮੀਡੀਆ ਦਾ ਬਹਿਸ ਵਸਈਆ ਬਣ ਕੇ ਇੱਕ ਧੀ ਦੀ ਜਿਹੜੀ ਮੌਤ ਆ ਉਹਨੂੰ ਅਸੀਂ ਏਦਾਂ ਹੀ ਅਜਾਈਂ ਗਵਾ ਦਿਆਂਗੇ ਉਸ ਮਾਮਲੇ ਦੇ ਵਿੱਚ ਇਨਸਾਫ਼ ਲੈਣ ਦੀ ਬਜਾਏ? ਦੇਖੋ ਅੱਜ ਨਾ ਇਸ ਮਾਮਲੇ 'ਚ ਯੂਨੀਵਰਸਿਟੀ ਪ੍ਰਸ਼ਾਸਨ ਦੀ ਹਾਂਜੀ, ਮਾਨਯੋਗ ਡੀਸੀ ਸਾਹਿਬ ਆਏ ਸੀ, ਐਸਐਸਪੀ ਹੂੰ, ਸਾਹਿਬ ਬੈਠੇ ਸੀ, ਸਰਕਾਰੀ ਪ੍ਰਸ਼ਾਸਨ ਸਾਰਾ ਬੈਠਾ ਸੀਗਾ। ਠੀਕ ਹੈ। ਮ੍ਰਿਤਕ ਜਸ਼ਨਦੀਪ ਦੇ ਘਰ ਦੇ ਬੈਠੇ ਸੀ, ਉਹਨਾਂ ਦੇ ਪਿੰਡ ਦੇ ਮੋਹਤਬਰ ਬੈਠੇ ਸੀ। ਹੂੰ, ਹੂੰ, ਕੁਛ ਸਟੂਡੈਂਟ ਆਰਗਨਾਈਜੇਸ਼ਨਾਂ ਦੇ ਜਿਹੜੇ ਬੰਦਿਆਂ ਤੇ ਕੇਸ ਪਏ ਆ, ਜਾਂ ਉਹ ਇਸ ਸੰਘਰਸ਼ ਨੂੰ ਲੜ ਰਹੀਆਂ ਸੀ, ਉਹ ਹੂੰ, ਨੁਮਾਇੰਦੇ ਉੱਥੇ ਬੈਠੇ ਸੀ। ਹੂੰ, ਹੂੰ, ਤਾਂ ਉੱਥੇ ਗੱਲਬਾਤ ਹੋਈ ਹੈ, ਤਾਂ ਉਹਦੇ ਹੂੰ, ਵਿੱਚ ਪ੍ਰਸ਼ਾਸਨ ਨੇ ਇਹ ਮੰਨਿਆ ਹੈ ਹੂੰ, ਹੂੰ, ਕਿ ਪ੍ਰੋਫੈਸਰ ਦਾ ਜਿਹੜਾ ਵਤੀਰਾ ਸੀਗਾ, ਉਹ ਬਹੁਤ ਹੀ ਘਟੀਆ ਸੀਗਾ, ਤੇ ਉਸ ਦੀ ਪੜਤਾਲ ਹੋਊਗੀ। 21 ਠੀਕ, ਦਿਨਾਂ ਦੇ ਵਿੱਚ ਪੜਤਾਲ ਕਰਨ ਦੀ ਗੱਲ ਚੱਲੀ ਹੈ। ਠੀਕ ਹੈ ਜੀ। ਤੇ ਦੂਜੀ ਗੱਲ ਇਹ ਵੀ ਚੱਲੀ ਹੈ ਵੀ ਜਿਹੜੇ ਕੁੜੀ ਮ੍ਰਿਤਕ ਬੱਚੀ ਹੈ, ਹੂੰ, ਹੂੰ, ਉਸਦੇ ਪਰਿਵਾਰ 'ਚੋਂ ਇੱਕ ਮੈਂਬਰ ਨੂੰ ਨੌਕਰੀ ਮਿਲੇਗੀ, ਜੀ, ਤੇ ਇੱਕ ਮੈਂਬਰ ਨੂੰ ਇਹਨੂੰ ਪੜ੍ਹਾਈ ਦਾ ਜਿਹੜਾ ਮੁਫ਼ਤ ਪੜ੍ਹਾਈ ਦਾ ਮੌਕਾ ਮਿਲੂਗਾ ਉੱਥੇ। ਠੀਕ ਹੈ। ਤੇ ਫਿਰ ਜਿਹੜੇ ਬੱਚੇ ਆ ਜਿਨ੍ਹਾਂ ਤੇ ਕੇਸ ਪਏ ਹਨ, ਵੀ ਉਹ ਉਹਨਾਂ ਦੀ ਪੜਤਾਲ ਤੋਂ ਬਾਅਦ ਉਹ ਪਰਚੇ ਖਾਰਜ ਹੋਣਗੇ। ਹੂੰ, ਹੂੰ, ਮਤਲਬ ਫਿਰ ਇਹ ਵੀ ਹੈ ਕਿ ਪ੍ਰੋਫੈਸਰ ਸੁਰਜੀਤ ਦੀ ਪੜਤਾਲ ਇੱਕ ਰਿਟਾਇਰ ਜੱਜ ਤੇ ਹੂੰ, ਬੀਬੀ ਹਰਜਿੰਦਰ ਹੋਣਾ ਦੇ ਜਿਹੜੇ ਡਾਕਟਰ ਹਰਜਿੰਦਰ ਹੂੰ, ਉਹਨਾਂ ਦਾ ਇੱਕ ਪੈਨਲ ਬਣਾ ਕੇ ਇਸ ਹੂੰ, ਪੂਰੇ ਮਸਲੇ ਤੇ ਪੜਤਾਲ ਹੋਵੇਗੀ, ਤੇ ਉਹ ਕਮੇਟੀ ਆਪਦੀ ਰਿਪੋਰਟ ਸਬਮਿਟ ਕਰੇਗੀ। ਉਸ ਤੋਂ ਬਾਅਦ ਜੇ ਉਹ ਦੋਸ਼ੀ ਪਾਇਆ ਜਾਂਦਾ ਹੈ ਤੇ ਉੱਤੇ ਵਿਭਾਗੀ ਕਾਰਵਾਈ ਹੋਊਗੀ। ਹੂੰ, ਤੇ ਉਹ ਇਹਨਾਂ 21 ਦਿਨਾਂ ਦੇ ਦੌਰਾਨ ਜਿਹੜਾ ਪ੍ਰੋਫੈਸਰ ਸੁਰਜੀਤ ਹੈ, ਉਹ ਹੂੰ, ਯੂਨੀਵਰਸਿਟੀ ਦੇ ਵਿੱਚ ਨਹੀਂ ਆਏਗਾ, ਜਾਂ ਇੱਕ ਤਰ੍ਹਾਂ ਯੂਨੀਵਰਸਿਟੀ ਤੋਂ ਸਸਪੈਂਡ ਹੀ ਰਹੇਗਾ। ਠੀਕ ਹੈ, ਅੱਛਾ। ਤੇ ਇਹ ਜਿਹੜੀ ਹੁਣ ਨਿਆਂ ਦੀ ਜਿਹੜੀ ਜੰਗ ਹੈ ਇਹਨੂੰ ਕਈ ਲੋਕ ਕਹਿ ਰਹੇ ਆ ਕਿ ਜਿਹੜੀ ਜੱਦੋ-ਜਹਿਦ ਦੀ ਲੜਾਈ ਹੈ ਕਿ ਸ਼ਾਇਦ ਇਹ ਉਸ ਮੁਕਾਮ ਤੱਕ ਨਾ ਜਾਵੇ, ਸ਼ਾਇਦ ਉਹ ਜਿਹੜੀ ਬੱਚੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ, ਉਹਨੂੰ ਇਨਸਾਫ਼ ਨਾ ਮਿਲੇ। ਇਹ ਕਿਉਂ ਕਿਹਾ ਜਾ ਰਿਹਾ? ਦੇਖੋ, ਇੱਕ ਤਰ੍ਹਾਂ ਜਿਹੜੀ ਬੱਚੀ ਹੈ, ਉਹ ਜਿਸ ਹਾਲਾਤ 'ਚ, ਜਿਸ ਮੈਂਟਲੀ ਟਰੋਮਾ ਦੇ ਵਿੱਚ ਹੂੰ, ਹੂੰ, ਗੁਜ਼ਰੀ ਹੈ, ਹੂੰ, ਹੂੰ, ਇਸ ਪ੍ਰੋਫੈਸਰ ਕਰਕੇ, ਉਹ ਪਹਿਲਾਂ ਵੀ ਸਿਰਫ਼ 3 ਹਾਜ਼ਰੀਆਂ ਕਰਕੇ ਇਸਨੇ ਉਸਨੂੰ ਐਗਜ਼ਾਮ 'ਚ ਨਹੀਂ ਬੈਠਣ ਦਿੱਤਾ ਸੀਗਾ, ਜੀ, ਜੀ। ਕਿਸੇ ਪ੍ਰੋਫੈਸਰ ਨੇ, ਔਨ ਰਿਕਾਰਡ ਗੱਲ ਹੈ ਇਹ। ਤੇ ਉਹਦਾ ਸਾਲ ਪਹਿਲਾਂ ਵੀ ਬਰਬਾਦ ਹੋਇਆ ਸੀ, ਤੇ ਫਿਰ ਬੱਚੀ ਡਿਪਰੈਸ਼ਨ 'ਚ ਰਹੀ, ਬਿਮਾਰ ਹੋ ਗਈ, 1 ਸਾਲ ਯੂਨੀਵਰਸਿਟੀ ਨਹੀਂ ਆਈ। ਮਤਲਬ 2 ਸਾਲ ਬਾਅਦ ਦੁਬਾਰਾ ਆਈ, ਤੇ ਹੁਣ ਹੂੰ, ਵੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ। ਤੇ ਹੂੰ, ਇਸ ਪ੍ਰੋਫੈਸਰ ਨੇ ਮਤਲਬ ਕਿ ਇੱਕ ਨਿਰਦयता ਦਿਖਾਉਂਦੇ ਹੋਏ, ਇੱਕ ਠੀਕ ਅੱਛਾ। ਹੈ, ਮਤਲਬ ਜਿਹੜਾ ਬੱਚੀ ਦੀ ਮਾਂ ਦਾ ਇੱਕ ਚੈਨਲ ਤੇ ਵੀ ਬਿਆਨ ਪਿਆ ਵਾ ਵੀ ਕਿ ਉਸ ਬੱਚੀ ਨੂੰ ਇਸ ਤਰ੍ਹਾਂ ਤੰਗ ਕਰਦਾ ਸੀਗਾ ਵੀ ਰਾਤ ਨੂੰ 9 ਵਜੇ ਕਲਾਸ ਲਾ। ਹੂੰ, ਹੂੰ, ਤੇ ਮਤਲਬ ਯੂਨੀਵਰਸਿਟੀ ਦੇ ਕਿਹੜੇ ਪ੍ਰੋਟੋਕਾਲ ਦੇ ਵਿੱਚ ਹੈ ਵੀ ਰਾਤ ਨੂੰ ਕਿਹੜੀ 9 ਵਜੇ ਕਲਾਸ ਹੈ, ਨਾਲੇ ਕੁੜੀਆਂ ਦਾ ਕਿਹੜਾ ਉਹ ਹੈ। ਜੀ, ਜੀ। ਤੇ ਮਤਲਬ ਉਹਨੂੰ ਮੈਂਟਲੀ ਟੌਰਚਰ ਕਰ ਰਿਹਾ ਸੀਗਾ ਵੀ ਉਹ ਕਹਿੰਦੀ ਸੀ ਕਿ ਮੈਂ ਬਠਿੰਡੇ ਦਾ ਇਲਾਜ ਚੱਲ ਰਿਹਾ, ਮੈਨੂੰ ਤਾਂ ਛੁੱਟੀ ਦਿਓ। ਕਹਿੰਦਾ ਸੀ ਵੀ ਪਟਿਆਲੇ ਡਾਕਟਰ ਨਹੀਂ ਆ, ਉੱਥੇ ਤੂੰ ਕੀ ਕਰੂੰਗੀ? ਵੀ ਹੂੰ, ਲੋਕੀ ਤਾਂ ਬਠਿੰਡੇ ਤੋਂ ਪਟਿਆਲੇ ਆਉਂਦੇ ਆ, ਵੀ ਮੈਂ ਨਹੀਂ ਤੈਨੂੰ ਜਾਣ ਦਿੰਦਾ, ਵੀ ਮੇਰੇ ਭਾਣੇ ਵੀ 1 ਦਿਨ ਦੀ ਛੁੱਟੀ ਕਰੂੰਗੀ ਤਾਂ ਹੂੰ, 8 ਦਿਨ ਦੀ ਐਬਸੈਂਟ ਮਾਰਕ ਹੋਊਗੀ। ਤਾਂ ਇਹਦਾ ਹੂੰ, ਮਤਲਬ ਇਹ ਹੈ ਕਿ ਉਹ ਇੰਟੈਂਸ਼ਨਲੀ ਉਹ ਉਸਨੂੰ ਪਰੇਸ਼ਾਨ ਕਰ ਰਿਹਾ ਸੀ। ਮਤਲਬ ਹੂੰ, 3 ਦਿਨ ਦੀ ਛੁੱਟੀ ਦਾ ਮਤਲਬ ਹੈ ਕਿ 24 ਛੁੱਟੀਆਂ ਐਬਸੈਂਟ ਲੱਗਣੀਆਂ ਸੀ।
ਜੀ। ਸੋ ਇਸ ਕਰਕੇ ਮਤਲਬ ਉਸ ਜਿਸ ਡਿਪਰੈਸ਼ਨ 'ਚ ਤੇ ਈਵਨ ਜਦੋਂ ਉਹ 4-5 ਦਿਨ ਤੋਂ ਬਿਮਾਰ ਚੱਲੀ ਆ ਰਹੀ ਸੀ ਤੇ ਇਸ ਨਿਰਦਈ ਪ੍ਰੋਫੈਸਰ ਨੇ ਉੱਤੇ ਇੱਕ ਮਾਨਵੀ ਜਿਹੜੀ ਸਹਾਇਤਾ ਹੁੰਦੀ ਹੈ ਨਾ, ਹੂੰ, ਹੂੰ, ਹੂੰ। ਉਹਦੇ ਹਿਸਾਬ ਨਾਲ ਵੀ ਉੱਤੇ ਰਹਿਮ ਨਹੀਂ ਕੀਤਾ ਕਿ ਆਪਾਂ ਕਹਿ ਲਈਏ ਕਿ ਇੱਕ ਮਰੀਜ਼ ਹੈ, ਹੂੰ। ਮਰੀਜ਼ ਦੇ ਵੀ ਕੁਛ ਹੱਕ ਹੁੰਦੇ ਆ, ਉਹਨੂੰ ਮਨੁੱਖੀ ਆਧਾਰ ਮੈਡੀਕਲ ਏਡ ਲੈਣ ਦਾ ਹੱਕ ਹੂੰ, ਹੁੰਦਾ ਹੈ। ਹੁਣ ਜਦੋਂ ਉਹ ਬੱਚੀ ਬਹੁਤ ਬੁਰੇ ਹਾਲਾਤ ਦੇ ਵਿੱਚ ਕਲਾਸ 'ਚ ਆ ਪਾ ਰਹੀ ਸੀ, ਬਟ ਹੂੰ। ਇਸ ਬੰਦੇ ਨੇ ਉਸ ਨਾਲ ਕੋਈ ਰਹਿਮ ਨਹੀਂ ਕੀਤਾ ਤੇ ਉਹਨੂੰ ਤੰਗ ਹੀ ਕੀਤਾ ਹੈ। ਤਾਂ ਜੀ, ਹੁਣ ਉਹ ਬੱਚੀ ਵਿਚਾਰੀ ਜਿਹੜੀ ਇਸ ਦੁਨੀਆ ਤੋਂ ਚਲੀ ਗਈ, ਮੈਨੂੰ ਨਹੀਂ ਲੱਗਦਾ ਵੀ ਕੋਈ ਨੌਕਰੀ ਜਾਂ ਕੋਈ ਮੁਆਵਜ਼ਾ ਜਾਂ ਹੂੰ, ਉਸ ਬੱਚੀ ਨਾਲ ਇਨਸਾਫ਼ ਕਰ ਪਾਊਗਾ। ਇਹ ਤਾਂ ਮਤਲਬ ਰੱਬ ਦੇ ਘਰ ਦੀ ਗੱਲ ਹੈ ਵੀ ਰੱਬ ਹੀ ਦੇਖਦਾ ਪਿਆ ਵਾ ਕਿ ਕੌਣ ਸੱਚਾ, ਕੌਣ ਝੂਠਾ। ਹੂੰ। ਦੂਜੀ ਗੱਲ ਇਹ ਹੈ ਵੀ ਉਸ ਪ੍ਰੋਫੈਸਰ ਦਾ ਜਿਹੜਾ ਕਰੈਕਟਰ ਹੈ, ਉਹ ਪਹਿਲਾਂ ਤੋਂ ਹੀ ਬਦਨਾਮ ਰਿਹਾ ਯੂਨੀਵਰਸਿਟੀ ਦੇ ਵਿੱਚ। ਆਫ ਠੀਕ ਹੈ। ਦੀ ਰਿਕਾਰਡ ਬੀਬੀਆਂ ਅੱਜ ਵੀ ਕਹਿ ਰਹੀਆਂ। ਹੂੰ, ਹੂੰ, ਅਸੀਂ ਇਹੀ ਗੱਲ ਕਰ ਰਹੇ ਸੀਗੇ ਕਿ ਇਸ ਪੂਰੇ ਮਸਲੇ ਦੀ ਜਿਹੜੀ ਪੜਤਾਲ ਹੈ, ਉਹ ਸੀਬੀਆਈ ਜਾਂਚ ਹੋਵੇ। ਹੂੰ, ਮਤਲਬ ਕਿ ਜਿਸ ਤਰ੍ਹਾਂ ਡੇਰਾ ਸਿਰਸਾ ਦਾ ਸੀਗਾ ਰੌਲਾ, ਹੂੰ, ਹੂੰ, ਜਾਂ ਹੂੰ, ਆਪਾਂ ਗੱਲ ਕਰਦੇ ਸੀ ਵੀ ਬ੍ਰਿਜ ਭੂਸ਼ਣ ਦੇ ਖਿਲਾਫ ਪੜਤਾਲ ਹੋਵੇ। ਹੂੰ, ਕੋਈ ਹੂੰ, ਵਿਭਾਗੀ ਜਾਂ ਪੜਤਾਲ ਜਿਹੜੀ ਹੋਊਗੀ, ਜੇ ਬੰਦਾ ਹੀ ਉਸ ਉੱਤੇ ਵਿਭਾਗ 'ਚ ਬੈਠਾ ਹੈ, ਹੂੰ, ਉੱਤੇ ਹੂੰ। ਕਿਸ ਤਰ੍ਹਾਂ ਪੜਤਾਲ ਹੋ ਜਾਊਗੀ? ਬਿਲਕੁਲ ਹੁਣ ਇਹ ਸਹੀ। ਤਾਂ ਸਰਕਾਰਾਂ ਨੂੰ ਜਾਂ ਹਾਈ ਕੋਰਟ ਨੂੰ ਖੁਦ ਸੋ ਮੋਟੋ ਲੈਣਾ ਚਾਹੀਦਾ ਵੀ ਜੇ ਉੱਤੇ ਐਲੀਗੇਸ਼ਨ ਲੱਗੇ ਹੈ, ਹੂੰ, ਹੂੰ, ਤਾਂ ਉਹਦੀ ਪੜਤਾਲ ਹੋਣੀ ਚਾਹੀਦੀ ਹੈ। ਤੇ ਹੂੰ, ਇਸ ਨਾਲ ਇੱਕ ਯੂਨੀਵਰਸਿਟੀ ਦੀ ਇਮੇਜ ਵੀ ਖਰਾਬ ਹੋਈ ਹੈ। ਇੱਕ ਤਰ੍ਹਾਂ ਕਹਿ ਲਓ ਕਿ ਇੱਕ ਸਾਖ ਨੂੰ ਸੱਟਾ ਹੈ। ਹੂੰ। ਤਾਂ ਇੱਕ ਉਹ ਵੀ ਇੱਕ ਕਲਟ ਬਣਾ ਕੇ ਬੈਠਾ ਸੀਗਾ। ਜੀ। ਤੇ ਮੈਨੂੰ ਲੱਗਦਾ ਵੀ ਇਹ ਤਾਂ ਜਿਹੜੇ ਮਨੁੱਖੀ ਅਧਿਕਾਰ ਕਾਰਕੁਨ ਹੈ ਜਾਂ ਜੋ ਸਮਾਜ ਦੇ ਵਿੱਚ ਸੰਜੀਦਾ ਲੋਕ ਹਨ, ਹੂੰ, ਹੂੰ, ਉਹਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਸਾਡੀ ਸਰਕਾਰਾਂ ਨੂੰ ਵੀ ਇਸ ਬਾਰੇ ਖੁਦ ਆਪਣੀ ਇਮਾਨਦਾਰੀ ਨਾਲ ਪਹੁੰਚ ਕਰਨੀ ਚਾਹੀਦੀ ਹੈ ਵੀ ਜੋ ਕੁਛ ਹੋ ਰਿਹਾ ਹੈ, ਜੇ ਹੂੰ, ਤਾਂ ਉਹਨਾਂ ਨੇ ਦਬਾਣਾ ਹੀ ਹੈ, ਸ਼ਾਂਤ ਕਰਨਾ ਹੈ, ਫਿਰ ਤਾਂ ਚੱਲੀ ਜਾਂਦਾ ਹੈ। ਪਰ ਹੂੰ, ਜੇ ਉਹਨਾਂ ਨੂੰ ਲੱਗਦਾ ਵੀ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਵਿੱਚ ਬੱਚੇ ਆਈ ਜਾਣ, ਹੂੰ, ਹੂੰ, ਹੂੰ। ਕਿਉਂਕਿ ਕੀ ਹੈ ਕਿ ਪੰਜਾਬ ਦਾ ਇੱਕ ਹੋਰ ਕ੍ਰਾਈਸਿਸ ਹੈ ਕਿ ਪੰਜਾਬ 'ਚ ਬੱਚੇ ਬਹੁਤ ਜ਼ਿਆਦਾ ਮਾਈਗ੍ਰੇਟ ਹੋ ਰਹੇ ਆ, ਉਹਨਾਂ ਨੂੰ ਦਿਖਦਾ ਵੀ ਭਵਿੱਖ ਨਹੀਂ ਹੈ। ਤੇ ਜੀ, ਜੀ। ਕੁਛ ਇੱਕ ਚੁਣਿੰਦਾ ਇੰਸਟੀਟਿਊਸ਼ਨ ਰਹਿ ਗਏ ਹੈ, ਜੇ ਹੂੰ, ਉਹਨਾਂ ਇੰਸਟੀਟਿਊਸ਼ਨ ਦੀ ਵੀ ਇਮੇਜ ਇਸ ਤਰ੍ਹਾਂ ਦੀ ਹੋਊਗੀ ਤੇ ਇਹ ਇੰਸਟੀਟਿਊਸ਼ਨ ਸਾਰੇ ਤਬਾਹ ਹੋ ਜਾਣਗੇ। ਤੇ ਮੈਨੂੰ ਜੀ, ਲੱਗਦਾ ਇਹ ਉਸੀ ਏਜੰਡੇ ਵੱਲ ਜਾ ਰਹੇ ਆ। ਜੀ। ਪਟਿਆਲਾ ਯੂਨੀਵਰਸਿਟੀ ਗੰਗਵੀਰ ਤੁਸੀਂ ਤਾਂ ਇਹਦੇ ਬਾਰੇ ਬਿਹਤਰ ਜਾਣਦੇ ਹੋਵੋਗੇ। ਪਟਿਆਲਾ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜਿਹਨੇ ਮਾਲਵੇ ਦੇ ਇੱਕ ਵੱਡੇ ਹਿੱਸੇ ਨੂੰ ਪੜ੍ਹਾਇਆ, ਸਿੱਖਿਅਤ ਕੀਤਾ, ਸਾਖਰ ਕੀਤਾ। ਨਾਲ ਹੀ ਥੀਏਟਰ ਦੇ ਵਿੱਚ, ਸਾਹਿਤ ਦੇ ਵਿੱਚ ਬਹੁਤ ਬੇਸ਼ਕੀਮਤੀ ਪੰਜਾਬ ਨੂੰ ਕਈ ਲੋਕ ਦਿੱਤੇ ਨੇ, ਜਿਨ੍ਹਾਂ ਨੇ ਸਮੇਂ ਦਰ ਸਮੇਂ ਪੰਜਾਬ ਦੇ ਸਾਹਿਤ ਦੇ ਵਿੱਚ ਆਪਣਾ ਯੋਗਦਾਨ ਪਾਇਆ। ਮੈਂ ਇੱਕ ਗੱਲ ਹੋਰ ਤੇ ਆਉਣੀ ਚਾਹੁੰਦਾ, ਉਹ ਇਹ ਹੈ ਕਿ ਵਿੱਦਿਅਕ ਅਦਾਰਿਆਂ ਨੂੰ ਚਲਾ ਰਹੇ ਲੋਕ ਜਾਂ ਉਹਨਾਂ ਦੀ ਮਾਲਕੀ ਵਾਲੇ, ਉਹ ਅਸਰ ਰਸੂਖ ਵਾਲੇ ਲੋਕ ਹੁੰਦੇ ਨੇ। ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਲੈ ਲਓ, ਉਹਨੂੰ ਦਬਾਉਣ ਦੇ ਯਤਨ ਕੀਤੇ ਗਏ। ਉੱਥੇ ਵੀ ਆਪਾਂ ਦੇਖਿਆ ਕਿ ਗੱਲ ਵਿਕਟਮਾਂ ਨੂੰ ਇਨਸਾਫ਼ ਦੇਣ ਦੀ ਬਜਾਏ, ਪੀੜਤਾਂ ਨਾਲ ਖੜਨ ਦੀ ਬਜਾਏ ਉਹ ਇੱਕ ਪੋਲੀਟੀਕਲ ਗੇਮ ਵਾਂਗੂ ਜੇ ਲੱਗੀ ਕਿ 2 ਪਾਰਟੀਆਂ ਦੀ ਖਿੱਚੋਤਾਣ ਹੈ। ਇਸੇ ਤਰ੍ਹਾਂ ਅੱਜ ਦੇਸ਼ ਭਗਤ ਯੂਨੀਵਰਸਿਟੀ ਵਾਲੀਆਂ ਜਿਹੜੀਆਂ ਵਿਦਿਆਰਥਣਾਂ ਕਸ਼ਮੀਰੀ, ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ। ਮਤਲਬ ਇਹ ਯੂਨੀਵਰਸਿਟੀਆਂ ਦਾ ਮਾਹੌਲ, ਵਿੱਦਿਅਕ ਅਦਾਰਿਆਂ ਦਾ ਮਾਹੌਲ ਇਸ ਤਰ੍ਹਾਂ ਕਿਉਂ ਨਹੀਂ ਹੈ ਕਿ ਜਦੋਂ ਕਿਤੇ ਨਿਆਂ ਦੀ, ਇਨਸਾਫ਼ ਦੀ ਮੰਗ ਹੋਵੇ ਤੇ ਉਹਦੇ ਨਾਲ ਖੜਨ, ਇਹਦੀ ਬਜਾਏ ਸਗੋਂ ਉਹਨਾਂ ਨੂੰ ਸਿਆਸੀ ਯਤਨਾਂ ਦੇ ਰਾਹੀਂ, ਉਹਨਾਂ ਨੂੰ ਪ੍ਰਸ਼ਾਸਨਿਕ ਯਤਨਾਂ ਦੇ ਰਾਹੀਂ ਇਹਨਾਂ ਚੀਜ਼ਾਂ ਨੂੰ ਦਬਾਇਆ ਜਾਂਦਾ ਹੈ ਕਿ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਨੇ ਜਾਂ ਵਿਦਿਆਰਥੀ ਚੋਣਾਂ ਨੇ, ਉਹ ਇਹਨਾਂ ਚੀਜ਼ਾਂ ਨੂੰ ਦੂਰ ਕਰ ਸਕਦੀਆਂ ਨੇ ਜੇਕਰ ਵਿਦਿਆਰਥੀ ਜਥੇਬੰਦ ਹੋਣ, ਹੋਰ ਤਾਕਤਵਰ ਹੋਣ। ਦੇਖੋ ਜੇ ਵਿਦਿਆਰਥੀ ਚੋਣਾਂ ਤਾਂ ਮਤਲਬ ਲੀਡਰਸ਼ਿਪ ਪੈਦਾ ਕਰਦੀਆਂ ਹੀ ਹਨ। ਹਾਂਜੀ, ਹਾਂਜੀ। ਪਰ ਦੂਜੀ ਗੱਲ ਇਹ ਹੈ ਵੀ ਤੁਹਾਡੇ ਖਿਆਲ ਦੇ ਵਿੱਚ ਜਿਹੜੀ ਹੈ ਨਾ, ਥੋਟ ਦੇ ਵਿੱਚ ਜਦ ਤੱਕ ਇਮਾਨਦਾਰੀ ਨਹੀਂ ਹੈ, ਜੀ, ਜੀ। ਸਿਰਫ ਧੜਾਬੰਦੀ ਹੈ, ਤਾਂ ਹੂੰ, ਮੈਨੂੰ ਲੱਗਦਾ ਵੀ ਸਟੂਡੈਂਟ ਹਿੱਤਾਂ ਦੇ ਹੱਕ 'ਚ ਨਹੀਂ ਇਹ ਗੱਲ ਜਾ ਸਕਦੀ। ਹੂੰ, ਹੂੰ, ਹੁਣ ਹੂੰ। ਮੰਨ ਲਓ ਕਿ ਇੱਕ ਪਾਸੇ ਜੇਐਨਯੂ ਦੀ ਨਜਾਇਜ਼ ਹੀ ਕਿ ਉਹ ਬੰਨ੍ਹੀ ਜਾਂਦੀ ਹੈ ਵੀ ਆਹ ਜੇਐਨਯੂ ਉੱਤੇ ਤਾਂ ਜੋ ਗੱਲ ਆ ਗਿਆ, ਥੋਟ ਆ ਗਿਆ, ਬਹੁਤ ਵੱਡਾ ਹੋਊਗਾ, ਹੂੰ, 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 ਹੂੰ। ਠੀਕ ਹੈ? ਉਹਦੇ ਅੰਦਰ ਵੀ ਕਈ ਗੱਲਾਂ ਹੁੰਦੀਆਂ। ਹਾਂਜੀ, ਹਾਂਜੀ। ਹੁਣ ਮੰਨ ਲਓ ਕਿ ਜੇ ਝਗੜਾ ਹੁੰਦਾ ਚੰਡੀਗੜ੍ਹ ਯੂਨੀਵਰਸਿਟੀ 'ਚ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੂੰ, ਹੂੰ। ਪ੍ਰੋਫੈਸਰਾਂ ਦਾ ਤੇ ਬੱਚਿਆਂ ਦਾ, ਹਾਂਜੀ। ਉੱਥੇ ਤਾਂ ਮਤਲਬ ਕਿ ਜਿਹੜੀ ਗੱਲ ਹੈ, ਉਹ ਤਾਂ ਇਹ ਸਿੱਟ ਦਿੰਦੇ ਆ ਵੀ ਜੀ ਇਹ ਸੰਘੀ ਪ੍ਰੋਫੈਸਰ ਹੈ। ਠੀਕ ਹੈ, ਠੀਕ ਹੈ। ਪਰ ਜੇ ਜਦੋਂ ਗੱਲ ਇਹ ਆ ਜਾਂਦੀ ਹੈ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹਨੂੰ ਕਿ ਇੱਕ ਲੈਫਟ ਦਾ ਗੜ੍ਹ ਮੰਨਿਆ ਜਾਂਦਾ ਹੈ, ਹੂੰ, ਹੂੰ, ਹੂੰ। ਫਿਰ ਉੱਥੇ ਵਿਚਾਰਧਾਰਕ ਰੌਲਾ ਸ਼ੁਰੂ ਹੋ ਜਾਂਦਾ ਹੈ। ਹੂੰ। ਇਹ ਅੱਜ ਤੁਸੀਂ ਜਿਹੜਾ ਧਰਨਾ ਦੇਖਿਆ ਹੈ, ਹੂੰ, ਹੂੰ। ਧਰਨੇ ਦੇ ਵਿੱਚ ਬਹੁਤ ਘੱਟ ਬੱਚੇ ਸਨ। ਠੀਕ ਹੈ। ਉਹ ਬੱਚੇ ਵੀ ਜ਼ਿਆਦਾਤਰ ਗੈਰ ਲੈਫਟ ਦੀਆਂ ਪਾਰਟੀਆਂ 'ਚੋਂ ਸਨ, ਲੈਫਟ 'ਚੋਂ ਬਹੁਤ ਘੱਟ ਲੋਕ ਆਏ। ਠੀਕ ਹੈ। ਜਿੰਨੀ ਕੁ ਉਹਨਾਂ ਦੀ ਉੱਥੇ ਸਟਰੈਂਥ ਸੀ, ਹੂੰ, ਹੂੰ। ਜੇ ਉਹ ਸੱਚੀ ਇਨਸਾਫ਼ ਦੀ ਪੈਰੋਕਾਰ ਹੁੰਦੀ, ਹੂੰ, ਹੂੰ, ਹੂੰ। ਤਾਂ ਉਹ ਖੁੱਲ੍ਹ ਕੇ ਸਾਹਮਣੇ ਆਉਂਦੇ, ਹੂੰ। ਕਿਉਂਕਿ ਉਹਨਾਂ ਨੂੰ ਤਾਂ ਫਿਰ ਧੜਿਆਂ ਦਾ ਮਸਲਾ ਸੀਗਾ। ਸੋ ਹੂੰ। ਇਹੀ ਗੱਲ ਹੈ ਕਿ ਜੇ ਆਪਾਂ ਇੰਸਟੀਟਿਊਸ਼ਨਸ ਨੂੰ ਹੀ ਇੱਕ
ਕਿਸੇ ਧੜੇਬੰਦੀ ਜਾਂ ਵਿਚਾਰਧਾਰਾ ਦੇ ਥੰਮ ਬਣਾਵਾਂਗੇ, ਵੀ ਆਹ ਹੂੰ। ਉਹਨਾਂ ਦਾ ਹੈ, ਆਹ ਫਲਾਣੇ ਦਾ ਹੈ, ਹੂੰ, ਹੂੰ, ਤਾਂ ਹੂੰ, ਮੈਨੂੰ ਲੱਗਦਾ ਉਹ ਇੰਸਟੀਟਿਊਸ਼ਨ ਹੀ ਤਬਾਹ ਹੋਊਗਾ। ਠੀਕ ਹੂੰ। ਹੈ, ਵਿਚਾਰਧਾਰਕ ਥੋਟ ਪ੍ਰੋਸੈਸ ਚੱਲਣਾ ਚਾਹੀਦਾ ਹੈ ਹੂੰ, ਹੂੰ। ਯੂਨੀਵਰਸਿਟੀਆਂ 'ਚ। ਚੱਲਣਾ ਮੈਨੂੰ ਚਾਹੀਦਾ। ਲੱਗਦਾ ਕਿ ਕੋਈ ਵੀ ਯੂਨੀਵਰਸਿਟੀ ਹੈ, ਉਹਦੇ ਵਿੱਚ ਹਰੇਕ ਵਿਚਾਰਧਾਰਾ ਦਾ ਇੱਕ ਸਪੇਸ ਹੋਣੀ ਚਾਹੀਦੀ ਹੈ। ਹੂੰ। ਪਰ ਜਦੋਂ ਉੱਪਰ ਤੋਂ ਲੈ ਕੇ ਅਕਸਰ ਥੱਲੇ ਤੱਕ ਇੱਕ ਖਾਸ ਵਿਚਾਰਧਾਰਾ ਦਾ ਅਸਰ ਹੋਊਗਾ, ਤੇ ਮੈਨੂੰ ਲੱਗਦਾ ਹੈ ਫਿਰ ਉਹਦੇ ਵਿੱਚ ਨਿਊਟਰਲ ਥੋਟ ਦੀ ਜਾਂ ਕਹਿ ਲਓ ਕਿ ਸਪੇਸ ਘੱਟ ਹਾਂ, ਵੀ ਉਹ ਇੱਕ ਤਰ੍ਹਾਂ ਦੀ ਉਹ ਨਹੀਂ ਹੋਊਗੀ, ਉਹ ਸਪੇਸ ਹੂੰ। ਨਹੀਂ ਬਚੂਗੀ। ਜੀ। ਤੁਹਾਡੇ ਯਾਦ ਹੋਣਾ ਪਿਛਲੇ ਦਿਨੀ ਇੱਕ ਹੋਰ ਵਾਕਿਆ ਬੜਾ ਜਿਹੜਾ ਚਰਚਿਤ ਹੋਇਆ ਸੀ, ਇੱਕ ਬੱਚੇ ਨੂੰ ਮੁਸਲਮਾਨ ਬੱਚੇ ਨੂੰ ਥੱਪੜ ਮਰਵਾਏ ਗਏ ਸੀ, ਇੱਕ ਬਿਲਕੁਲ। ਬੀਬੀ ਵੱਲੋਂ ਤੇ ਉਹ ਜਦੋਂ ਮਸਲਾ ਉੱਠਿਆ, ਜਦੋਂ ਲੋਕਾਂ ਨੇ ਉਹਦੇ ਬਾਬਤ ਪੈਰਵਾਈ ਕੀਤੀ, ਉਹਦੇ ਵਿਰੁੱਧ ਆਵਾਜ਼ ਬੁਲੰਦ ਕੀਤੀ, ਤਾਂ ਉਹਨੇ ਮਹਿਸੂਸ ਹੂੰ, ਕੀਤਾ ਕਿ ਮੈਂ ਗਲਤ ਕਰ ਰਹੀ ਹਾਂ। ਸੋ ਹੂੰ, ਜੇ ਹੂੰ, ਹੂੰ, ਇਸ ਹੂੰ। ਤਰ੍ਹਾਂ ਦੇ ਨਾਲ ਇੱਕ ਵਿਚਾਰਧਾਰਾ ਵਿਸ਼ੇਸ਼, ਇੱਕ ਫਿਰਕਾ ਵਿਸ਼ੇਸ਼ ਦਾ ਜਿਹੜਾ ਥੌਟ ਪ੍ਰੋਸੈਸ ਆ ਉਹ ਭਾਰੀ ਹੋਊਗਾ, ਤਾਂ ਲਿਹਾਜ਼ਾ ਉਹ ਦੂਜੇ ਵਿਚਾਰਾਂ ਨੂੰ ਲੜੂਗਾ। ਪਰ ਬਿਲਕੁਲ ਇਹ ਜਿਹੜੀ ਜੰਗ ਸੀ, ਇਹ ਗੰਗਵੀਰ ਜੀ ਇੱਕ ਬੱਚੀ ਦੇ ਨਾਲ ਖੜਨ ਦੀ ਸੀ, ਪਰ ਇਹਨੂੰ ਮੋੜਾ ਹੋਰ ਤਰੀਕੇ ਦਾ ਦਿੱਤਾ ਗਿਆ। ਜਿਵੇਂ ਤੁਸੀਂ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਹੈ ਕਿ ਉਹ ਕਮੇਟੀ ਕਾਇਮ ਹੋਈ ਹੈ, ਉਹਦੇ ਵਿੱਚ ਆਹ ਲੋਕ ਨੇ। ਉਮੀਦ ਕਰ ਸਕਦੇ ਹਾਂ ਕਿ ਸ਼ਾਇਦ ਉਹ ਬੱਚੀ ਦੀ ਜਿਹੜੀ ਪੁਕਾਰ ਤੁਸੀਂ ਹੋਊਗੀ। ਇੱਕ ਹੋਰ ਚੀਜ਼ ਹੈ ਵੀ ਜੀ, ਉਸ ਜੀ। ਪ੍ਰੋਫੈਸਰ ਨੇ ਜਿਹੜੇ ਮੁੰਡੇ ਤੇ ਕੇਸ ਦਰਜ ਕਰਾਏ ਆ, ਉਹ ਬੱਚੇ ਸਨ ਹਾਂ, ਹਾਂ। ਜਿਨ੍ਹਾਂ ਨੇ ਇਹਨੂੰ ਜਿਹੜਾ ਸਿੱਖ ਇਤਿਹਾਸ ਨਾਲ ਰਿਲੇਟਿਡ ਚੀਜ਼ਾਂ ਨੂੰ ਕਬਾੜ 'ਚ ਵੇਚੇ ਜਾਣ ਤੋਂ ਰੋਕਿਆ। ਠੀਕ ਉਹਨਾਂ ਹੈ। ਨੇ ਇੱਕ ਸੰਘਰਸ਼ ਲੜਿਆ 2-3 ਮਹੀਨੇ ਤੋਂ ਉਹ ਸੰਘਰਸ਼ ਚੱਲ ਰਿਹਾ ਸੀਗਾ। ਹੂੰ, ਹੂੰ। ਇਹਨੇ ਇਹ ਦੇਖੋ ਕਿ ਅੱਜ ਪਿਆਰੇ ਲਾਲ ਗਰਗ ਹੋਣਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਵੀ 308 ਦਾ ਪਰਚਾ ਨਹੀਂ ਬਣਦਾ ਸੀਗਾ। ਠੀਕ ਉਹ ਹੈ। ਯੂਨੀਵਰਸਿਟੀ ਦੇ ਜਿਹੜਾ ਪੈਨਲ 'ਚ ਹੌਸਪੀਟਲ ਸੀਗਾ, ਉੱਥੋਂ ਜਿਹੜਾ ਇਹਨਾਂ ਨੇ ਮੈਡੀਕਲ ਉਹ ਕਰਵਾ ਲਿਆ, ਸਰਕਾਰੀ ਹੌਸਪੀਟਲ ਤੋਂ ਇਹਨਾਂ ਨੇ ਮੈਡੀਕਲ ਨਹੀਂ ਕਰਾਇਆ। ਹੂੰ, ਹੂੰ, ਤੇ ਹੂੰ। ਉਹ ਬਿਲਕੁਲ ਮਤਲਬ ਪ੍ਰੋਪੇਗੈਂਡਾ ਹੈ। ਠੀਕ ਹੈ। ਉਹਦੇ ਵਿੱਚ ਇਹਨਾਂ ਨੇ ਕੜਾ ਉਹ ਕੀਤਾ ਜੀ, ਕੜਾ ਵੱਜਾ, ਵੀ ਹੂੰ, ਕੜੇ ਨਾਲ ਜੀ ਉਹਨੂੰ ਮਾਰਨ ਦੀ ਉਹ ਕੀਤੀ ਗਈ। ਹੂੰ। ਵੀ ਕੋਸ਼ਿਸ਼ ਇਹ ਬਿਲਕੁਲ ਸਿੱਖ ਨਿਸ਼ਾਨਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੈ। ਠੀਕ ਹੈ। ਜਦ ਕਿ ਇਸ ਪ੍ਰੋਫੈਸਰ ਦਾ ਜਦੋਂ ਕੁਟਾਪਾ ਹੋਇਆ ਤੇ ਇੱਕ ਲੜਕੀ ਨੇ ਇਹਦੇ ਆਪਣਾ ਮਤਲਬ ਕਿਉਂਕਿ ਉਹ ਐਡੇ ਗੁੱਸੇ 'ਚ ਸੀ, ਹੂੰ, ਹੂੰ, ਉਹਨੇ ਹੂੰ। ਸੈਂਡਲ ਮਾਰੇ ਹੈ। ਹੂੰ, ਸੈਂਡਲ ਕਰਕੇ ਇਸਦੇ ਜੋ ਟੱਕ ਲੱਗਾ, ਜੋ ਕੁਛ ਵੀ ਇਹਦੇ ਸਿਰ 'ਚ ਗਲੀ ਹੋਈ ਹੈ, ਹੂੰ, ਹੂੰ, ਤੇ ਹੂੰ। ਉਸਨੂੰ ਇਸਨੇ ਮਸਲਾ ਬਣਾ ਦਿੱਤਾ ਕੜੇ ਦਾ। ਹੂੰ। ਤੇ ਆਪਾਂ ਦੇਖ ਹੀ ਸਕਦੇ ਹਾਂ ਵੀ ਮਤਲਬ ਫੇਰ ਉੱਪਰੋਂ ਜਿਹੜਾ ਯੂਨੀਵਰਸਿਟੀ ਦਾ ਪੀਆਰਓ ਸੀ, ਪਬਲਿਕ ਰਿਲੇਸ਼ਨ ਆਫਿਸਰ ਜਿਹੜਾ ਦਲਜੀਤ ਅਮੀ ਹੈ, ਹੂੰ, ਹੂੰ, ਹੂੰ। ਉਹ ਨੌਜਵਾਨਾਂ ਨੂੰ ਹੁੱਲੜਬਾਜ਼ ਦੱਸ ਰਿਹਾ ਸੀਗਾ, ਵਿਦਿਆਰਥੀਆਂ ਨੂੰ ਹੁੱਲੜਬਾਜ਼ ਦੱਸ ਰਿਹਾ ਸੀਗਾ, ਤੇ ਹੂੰ। ਉਸ ਚੀਜ਼ ਨੇ ਮਤਲਬ ਤਸਵੀਰ ਚਮਕੀ ਇਸ ਰਿਹਾ ਸੀ। ਪੂਰੇ ਉਹਨੂੰ ਨਾ ਅਗਰੈਸ਼ਨ ਦੇਣ ਦੇ ਵਿੱਚ ਜਿਹੜਾ ਹੈ ਨਾ ਬਹੁਤ ਵੱਡੀ ਭੂਮਿਕਾ ਨਿਭਾਈ। ਹੁਣ ਹੂੰ, ਯੂਨੀਵਰਸਿਟੀ ਪ੍ਰਸ਼ਾਸਨ ਜੇ ਚੱਜ ਦਾ ਹੁੰਦਾ ਤੇ ਉਹ ਇਹਨਾਂ ਲੋਕਾਂ ਤੇ ਕਾਰਵਾਈ ਕਰਦਾ। ਹੂੰ। ਜੀ, ਜੀ, ਬਿਲਕੁਲ। ਗੰਗਵੀਰ ਜੀ, ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਤੇ ਸਾਡੇ ਨਾਲ ਇਹਨੇ ਗੱਲਬਾਤ ਦੇ ਲਈ ਸਮਾਂ ਕੱਢਣ ਦੇ ਲਈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਗੰਗਵੀਰ ਠੌਰ ਜਿਹੜੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅਕਸਰ ਲਿਖਦੇ ਰਹਿੰਦੇ ਨੇ, ਬੋਲਦੇ ਵੀ ਰਹਿੰਦੇ ਨੇ, ਵੱਖ-ਵੱਖ ਮੀਡੀਆ ਅਦਾਰਿਆਂ ਦੇ ਨਾਲ ਗੱਲਬਾਤ ਵੀ ਕਰਦੇ ਰਹਿੰਦੇ ਨੇ ਤੇ ਪਟਿਆਲਾ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜੋ ਕੁਛ ਵਾਪਰਿਆ, ਆਪਾਂ ਦੇਖਿਆ ਕਿ ਉਸ ਮਾਮਲੇ ਦੇ ਵਿੱਚ ਇੱਕ ਬੱਚੀ ਦੇ ਨਾਲ ਖੜਨ ਦੇ ਮਸਲੇ ਦੇ ਵਿੱਚ ਇੱਕ ਕਿਸਾਨ ਪਰਿਵਾਰ ਦੇ ਨਾਲ, ਪੀੜਤ ਧਿਰ ਦੇ ਨਾਲ ਖੜਨ ਦੀ ਬਜਾਏ ਇਸ ਮਸਲੇ ਨੂੰ ਹੋਰ ਮੋੜਾ ਦਿੱਤਾ ਗਿਆ। ਇਹ ਮੋੜੇ ਦੇਣ ਦੇ ਲਈ ਪੰਜਾਬੀ ਜਿਹੜੇ ਆ ਉਹ ਕਦੇ ਨਹੀਂ, ਪੰਜਾਬੀ ਹਮੇਸ਼ਾ ਹੱਕ, ਹਕੂਕ, ਮਜ਼ਲੂਮਾਂ ਦੇ ਨਾਲ ਖੜਦੇ ਆਏ ਨੇ ਤੇ ਇਸ ਤਰੀਕੇ ਨਾਲ ਜਿਹੜੀ ਇਹ ਬਹਿਸ ਚੱਲੀ ਹੈ, ਉਹ ਨਾ ਸਿਰਫ਼ ਉਹਦਾ ਪੱਖ ਪੂਰ ਰਹੀ ਹੈ ਇੱਕ ਪ੍ਰੋਫੈਸਰ ਦਾ, ਬਲਕਿ ਨਿਆਂ ਦੀ ਜੰਗ ਨੂੰ ਵੀ ਕਮਜ਼ੋਰ ਕਰ ਰਹੀ ਹੈ। ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।